ਇੱਕ ਜਿਹੜੀ ਹੈਗੀ ਆਪਣੀ ਫ੍ਰਿਜ਼ਨੋ ਦੀ ਕੰਪਨੀ ਹੈਗੀ ਹੈ TGS ਟਰਾਂਸਪੋਰਟ, ਉਹਨਾਂ ਨੇ ਆਫਟਰ 40 years ਆਪਣੇ ਡੋਰਸ ਜਿਹੜੇ ਆ ਕਲੋਜ਼ ਕਰਤੇ ਆ। ਇਹ ਵੀ ਕੰਪਨੀ ਜਿਹੜੀ ਹੈ ਕੈਰਲ ਫੁਲਮਰ ਜਿਹੜੀ ਕੰਪਨੀ ਫਲੋਰੀਡਾ ਦੀ ਹੈ 400 ਟਰੱਕਾਂ ਵਾਲੀ ਕਲੋਜ਼ ਹੋਈ ਲਾਸਟ ਵੀਕ। ਉਹ ਵੀ ਇੱਕ ਹਾਈਲਾਈਟ ਹੈਗੀ ਇੰਡਸਟਰੀ ਦੀ। ਇਹ ਦੋਨੋਂ ਕੰਪਨੀਆਂ ਬਹੁਤ ਸੋਲਿਡ ਸਟਰੋਂਗ ਸਮੇਂ ਤੋਂ ਆਪਣੀਆਂ ਫੈਮਲੀ ਆਪਰੇਟਡ ਚੱਲ ਰਹੀਆਂ ਸੀਗੀਆਂ। ਈਵਨ ਜਿਹੜੀ ਕੈਰਲ ਫੁਲਮਰ ਹੈਗੀ ਆ, ਉਹਨਾਂ ਨੂੰ ਪਿਛਲੇ ਮੇਰੇ ਖਿਆਲ ਮਈ ਦੇ ਵਿੱਚ ਮਿਲੀਅਨਸ ਆਫ ਡਾਲਰ ਦਾ ਜਿਹੜਾ ਉਹਨਾਂ ਨੂੰ ਆਪਰੇਟਿੰਗ ਲੋਨ ਜਿਹੜਾ ਆ ਉਹਨਾਂ ਨੂੰ ਜਿਹੜੀ ਉਹਦੀ ਕ੍ਰੈਡਿਟ ਲਾਈਨ ਅਪਰੂਵ ਹੋਈ ਸੀ, ਫਿਰ ਵੀ they were not able to make it। ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨਾਲੋਂ ਵੱਡਾ ਰੀਜ਼ਨ ਦੱਸਿਆ ਹੈਗਾ ਇੰਸ਼ੋਰੈਂਸ ਕਾਸਟ, ਜਿਹੜੇ ਆ ਵਰਡਿਕਟਸ ਹੈਗੇ ਆ ਕਿ ਜਿਹੜੀਆਂ ਲਾਅ ਸੂਟ ਹੈਗੇ ਆ ਉਹ, ਤੇ ਜਿਹੜਾ ਆਹ ਕੰਮ ਚੱਲ ਰਿਹਾ ਹੈਗਾ ਲੋ ਰੇਟ। ਸੋ ਬੇਸਿਕਲੀ ਅਗੇਨ ਫਿਰ ਆਪਾਂ ਉੱਥੇ ਆ ਗਏ ਨਾ ਕਿ ਹੁਣ ਆਪਣਾ ਜਿਹੜਾ ਐਕਸੀਡੈਂਟ ਰੇਟ ਵੱਧ ਰਹੇ ਹੈਗੇ ਆ। ਜਦੋਂ ਐਕਸੀਡੈਂਟ ਵੱਧਦੇ ਹੈਗੇ ਆ, ਪ੍ਰੀਮੀਅਮਸ ਸਾਰਿਆਂ ਦੇ ਵੱਧਦੇ ਹੈਗੇ ਆ, ਨਾਟ ਜਸਟ ਕਿ ਉਸ ਕੰਪਨੀ ਦੇ ਵੱਧਦੇ ਜਿਹੜੇ ਐਕਸੀਡੈਂਟ ਹੋਏ ਆ। ਉਹਦੇ ਨਾਲ ਨਾਲ ਜਿਹੜੇ ਲਾਅ ਸੂਟ ਆ, ਫ੍ਰਿਵਲਸ ਲਾਅ ਸੂਟ ਜਿਹੜੇ ਆ, ਉਹ ਇੰਨੇ ਕੁ ਜ਼ਿਆਦਾ ਵੱਧ ਚੁੱਕੇ ਆ, ਔਰ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਉੱਤੇ ਇੰਨੇ ਜ਼ਿਆਦਾ ਵੱਧ ਚੁੱਕੇ ਆ ਕਿ ਇਟਸ ਅਲਾਰਮਿੰਗ ਰੇਟ ਹੈਗਾ ਇਸ ਵੇਲੇ। ਸੋ ਆਈ ਥਿੰਕ ਓਵਰਆਲ ਇੰਡਸਟਰੀ ਜਿਹੜੀ ਹੈਗੀ ਆ ਉਹ ਇਸ ਮੁੱਦਿਆਂ ਦੇ ਉੱਤੇ ਜੂਝ ਰਹੀ ਹੈ ਇਸ ਵੇਲੇ। ਔਰ ਮੇਰੇ ਖਿਆਲ ਦੇ ਵਿੱਚ ਸਾਨੂੰ ਵੀ ਇੱਕ ਸਕਾਰਾਤਮਕ ਇੱਕ ਪੋਜ਼ਿਟਿਵ ਢੰਗ ਦੇ ਨਾਲ ਦੇਖ ਕੇ ਚੱਲਣਾ ਚਾਹੀਦਾ ਕਿ ਜੇ ਇਹ ਜਦੋਂ ਆਪਾਂ ਹੁਣ ਗੱਲ ਕਰਦੇ ਹਾਂ, ਆਪਣੇ ਬਹੁਤ ਖਾਲਸਾ ਭਾਜੀ ਹੁਣੀ ਜ਼ਰੂਰ ਇਹ 'ਚ ਬਲਕਿ ਆਪਣਾ ਹਿੱਸਾ ਪਾਉਣਗੇ ਕਿ ਆਪਣੀ ਇੰਸ਼ੋਰੈਂਸ ਰੇਟਸ ਆਪਾਂ ਸਾਰੇ ਜਾਣੇ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹੈਗਾ ਕਿ ਇੰਸ਼ੋਰੈਂਸ ਰੇਟ ਕਿੱਥੇ 10 ਸਾਲ ਪਹਿਲਾਂ ਆਪਣੇ ਜੇ 7-8 ਹਜ਼ਾਰ ਹੁੰਦਾ ਸੀਗਾ, ਹੁਣ 30-30 ਹਜ਼ਾਰ ਡਾਲਰ ਦੇ ਨੇੜੇ ਪਹੁੰਚਿਆ ਗਿਆ। ਤੋ ਇਹ ਜਿਹੜੀ ਚੀਜ਼ ਹੈ, ਇਹ ਬਿਗੇਸਟ ਫੈਕਟਰ ਹੈਗੇ ਆ ਇੰਡਸਟਰੀ ਦੇ ਵਿੱਚ, ਜਿਹਦੇ ਨਾਲ ਕਿ ਇੰਡਸਟਰੀ ਜਿਹੜੀ ਆ ਉਹਨੂੰ ਢਾਹ ਲੱਗ ਰਹੀ ਹੈ। ਪਰ ਇਹਦੇ ਜਿਹੜੇ ਰੂਟ ਫੈਕਟਰਸ ਹੈਗੇ ਆ, ਰੂਟ ਕਾਜ਼ਜ਼ ਹੈਗੇ ਆ, ਉਹਨਾਂ ਨੂੰ ਆਪਾਂ ਬੜੇ ਚਿਰ ਦੇ ਆਪਾਂ ਤਾਂ ਗੱਲਾਂ ਕਰ ਰਹੇ ਹੈਗੇ, ਬੜੇ ਚਿਰ ਦੇ ਆਪਾਂ ਰੌਲਾ ਪਾ ਰਹੇ ਹੈਗੇ, ਪਰ ਰੂਟ ਕਾਜ਼ਜ਼ ਨੂੰ ਜਿੰਨਾ ਚਿਰ ਰਿਮੂਵ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਇਹ ਚੀਜ਼ਾਂ ਜਿਹੜੀਆਂ ਸੁਧਰਨੀਆਂ ਮੁਸ਼ਕਿਲ ਹੈਗੀਆਂ। ਜੀ।